ਅਗਲੀ ਖਬਰ ਵੱਲ ਚਲੀਏ ਤੇ 8 ਹਫ਼ਤੇ ਪਹਿਲਾਂ ਫਰਾਂਸਿਸ ਸਕਾਟ ਕੀ ਬ੍ਰਿਜ ਜਿਹੜਾ ਆ ਉਹ ਕ੍ਰੈਸ਼ ਹੋਇਆ ਸੀ ਬਾਲਟੀਮੋਰ ਦੇ ਵਿੱਚ। ਸੋ ਜਿਹੜੇ ਸ਼ਿਪ ਨੇ ਡਾਲੀ ਕਰਕੇ ਕ੍ਰੈਸ਼ ਕੀਤਾ ਸੀ, ਉਸ ਨੂੰ ਹੁਣ ਉੱਥੋਂ ਮੂਵ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈਗਾ। ਜੀ। ਸਰੋਤਿਆਂ ਨੂੰ ਯਾਦ ਹੋਊਗਾ ਮਾਰਚ 26 ਨੂੰ ਇਹ ਬ੍ਰਿਜ ਜਿਹੜਾ ਆ ਕਲੈਪਸ ਹੋ ਗਿਆ ਸੀ, ਜਦੋਂ ਇੱਕ ਸਮੁੰਦਰੀ ਜਹਾਜ਼ ਉਹਦੇ ਵਿੱਚ ਵੱਜ ਗਿਆ ਸੀ ਤੇ ਉਹਦੇ ਨਾਲ 6 ਜਿਹੜੇ ਕੰਸਟਰਕਸ਼ਨ ਵਰਕਰਸ ਆ ਉਹਨਾਂ ਦੀ ਮੌਤ ਹੋ ਗਈ ਸੀ। ਇਹ ਪਾਰਟਸਕੋ ਰਿਵਰ ਕਰਕੇ ਆ, ਉਹਦੇ ਉੱਤੇ ਜਿਹੜਾ ਇਹ ਬ੍ਰਿਜ ਬਣਿਆ ਹੋਇਆ। ਤੇ ਉਸ ਤੋਂ ਬਾਅਦ ਸੇਫਟੀ ਇਸ਼ੂ ਨੂੰ ਲੈ ਕੇ ਉਹਦੇ ਵਿੱਚ ਕੀ ਨੁਕਸ ਸੀਗੇ, ਇਹ ਹੁਣ ਖਬਰਾਂ ਜਿਹੜੀਆਂ ਬਾਹਰ ਆ ਰਹੀਆਂ, ਕਹਿੰਦੇ ਵੀ ਇਹ ਤਾਂ ਕਾਫੀ ਘੰਟੇ ਪਹਿਲਾਂ ਜਿਹੜੀ ਆ ਉਹਦੀ ਬਿਜਲੀ ਜਿਹੜੀ ਚੱਲ ਗਈ ਸੀ, ਉਹਨੂੰ ਇਲੈਕਟ੍ਰਿਕ ਪ੍ਰੋਬਲਮ ਸੀਗੀ। ਮੈਰੀਲੈਂਡ ਦੇ ਗਵਰਨਰ ਵੈਸ ਮੂਰ ਨੇ ਕੱਲ ਦੱਸਿਆ ਵੀ ਸ਼ਿਪ ਨੂੰ ਥੋੜੇ ਦਿਨਾਂ ਦੇ ਵਿੱਚ ਉੱਥੋਂ ਮੂਵ ਕਰ ਦਿੱਤਾ ਜਾਊਗਾ। ਆਲਰੇਡੀ ਹਰਜੋਤ ਸਿੰਘ ਜੀ ਮੂਵ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਦੁਬਾਰਾ ਬੰਦਰਗਾਹ ਦੇ ਉੱਤੇ ਲਿਆਂਦਾ ਗਿਆ ਹੈ, ਜਿੱਥੇ ਹੁਣ ਜਾਂਚ ਦੇ ਵਿੱਚ ਅੱਗੇ ਜਿਹੜੀ ਕਾਰਵਾਈ ਆ ਉਹ ਹੋਊਗੀ। ਬਹੁਤ ਅਹਿਮ ਢਾਂਚੇ ਦਾ ਇੱਕ ਹਿੱਸਾ ਸੀਗਾ ਫਰਾਂਸਿਸ ਸਕਾਟ ਕੀ ਬ੍ਰਿਜ ਬਾਲਟੀਮੋਰ ਦਾ। ਤੇ 2 ਮਹੀਨੇ ਹੋ ਗਏ ਸੀਗੇ ਇਸ ਪੂਰੇ ਮਾਜਰੇ ਨੂੰ, ਤੇ ਉਹ ਉਦਾਂ ਦਾ ਉਦਾਂ ਹੀ ਜਿਹੜਾ ਅਜੇ ਵੀ ਮਲਬਾ ਪੂਰੀ ਤਰ੍ਹਾਂ ਕੱਢਿਆ ਨਹੀਂ ਗਿਆ। ਸਾਰਿਆਂ ਨੇ ਜਿਨ੍ਹਾਂ ਨੇ ਵੀਡੀਓ ਦੇਖੀਆਂ ਆ ਉਹ ਹੈਰਾਨੀ ਵੀ ਹੁੰਦੀ ਆ ਵੀ ਜਦੋਂ ਜਹਾਜ਼ ਵੱਡਾ ਸੀ, ਓਬਵੀਅਸਲੀ ਲੱਖਾਂ ਹੀ ਟਨ ਭਾਰਾ ਜਿਹੜਾ ਜਹਾਜ਼ ਆ ਉਹਦੇ ਵਿੱਚ ਜਾ ਕੇ ਵੱਜਾ ਤੇ ਉਹ ਤਾਸ਼ ਦੇ ਪੱਤੇ ਵਾਂਗੂ ਡਿੱਗਾ। ਪਰ ਬਾਅਦ ਦੇ ਵਿੱਚ ਜਿਹੜਾ ਮਲਬਾ ਸੀਗਾ ਅਜੋ ਸਿੰਘ ਜੀ ਉਸ ਦੇ ਵਿੱਚ ਕੰਟਰੋਲਡ ਬਲਾਸਟ ਕਰਕੇ ਉਹ ਵਾਟਰਵੇਜ਼ ਆ ਉਹਨਾਂ ਨੂੰ ਕਲੀਅਰ ਜਿਹੜਾ ਉਹ ਕੀਤਾ ਜਾ ਰਿਹਾ ਸੀ। ਸਿੰਗਾਪੁਰ ਫਲੈਗਡ ਇਹ ਕੰਟੇਨਰ ਸ਼ਿਪ ਸੀਗਾ, ਜਿਹਦੇ ਵਿੱਚ ਹਜ਼ਾਰਾਂ ਹੀ ਜਿਹੜੇ ਕੰਟੇਨਰ ਆ ਉਹ ਪੂਰੀ ਤਰ੍ਹਾਂ ਲੱਦੇ ਹੋਏ ਸੀ। ਜਦ ਇਸ ਦੇ ਵਿੱਚ ਨੁਕਸ ਪੈਣ ਦੇ ਕਰਕੇ ਜੋ ਆਖਿਆ ਜਾ ਰਿਹਾ ਕਥਿਤ ਤੌਰ ਦੇ ਉੱਤੇ ਵੀ ਉਹ ਬਾਅਦ ਦੇ ਵਿੱਚ ਇਹਦੇ ਵਿੱਚ ਜਾ ਵੱਜਾ ਤੇ ਪੂਰੇ ਦਾ ਪੂਰਾ ਕੰਮ ਜਿਹੜਾ ਉਹ ਖਰਾਬ ਹੋ ਗਿਆ ਆ। ਸੋ 1977 ਦੇ ਵਿੱਚ ਇਹ ਬ੍ਰਿਜ ਬਣਿਆ ਸੀਗਾ ਤੇ ਕਹਿੰਦੇ ਵੀ ਹੁਣ ਉਹਦੇ ਕਲੀਨ ਅਪ ਪ੍ਰੋਸੈਸ ਨੂੰ ਜਿਹੜਾ ਹਜ਼ਾਰਾਂ ਹੀ ਟਨ ਜਿਹੜਾ ਉੱਥੇ ਸਟੀਲ ਆ ਉਸ ਜਿਹੜਾ ਜੀ ਪੁੱਲ ਦਾ ਉਸ ਨੂੰ ਰਿਮੂਵ ਕਰਨ ਦੇ ਵਿੱਚ ਹੁਣ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਇਹ ਜਦੋਂ ਜਿਨ੍ਹਾਂ ਨੇ ਵੀਡੀਓ ਦੇਖੀ ਹੋਣੀ ਆ, ਉਹ ਜਹਾਜ਼ ਦੀ ਪਹਿਲੋਂ ਬਿਜਲੀ ਗੁੱਲ ਹੋਈ, ਫਿਰ ਦੁਬਾਰਾ ਮਾੜੀ ਜੀ ਚੱਲੀ, ਫਿਰ ਦੁਬਾਰਾ ਜਿਹੜੀ ਉਹ ਗੁੱਲ ਜਿਹੜੀ ਉਹ ਹੋ ਕੇ ਤੇ ਫਿਰ ਇਸ ਦੇ ਇੱਕ ਕਾਲਮ ਦੇ ਵਿੱਚ ਦਿੱਲੀ ਜਿਹੜਾ ਜਹਾਜ਼ ਆ ਉਹ ਇਸ ਦੇ ਵਿੱਚ ਵੱਜਾ ਸੀਗਾ। NTSB ਦੀ ਜਿਹੜੀ ਮੁੱਢਲੀ ਰਿਪੋਰਟ ਵਿੱਚ ਇਹ ਪਤਾ ਲੱਗਾ ਆ ਵੀ ਇਹਦੇ ਇਲੈਕਟ੍ਰਿਕ ਸਿਸਟਮ ਦੇ ਵਿੱਚ ਹੀ ਜਿਹੜੇ ਇਸ਼ੂ ਆ ਉਹ ਐਕਸੀਡੈਂਟ ਤੋਂ ਪਹਿਲਾਂ ਚੱਲ ਰਹੇ ਸੀਗੇ। ਕੀ ਮਾਲ ਫੰਕਸ਼ਨ ਜਿਹੜੇ ਉਸ ਤੋਂ ਪਹਿਲਾਂ ਹੋਏ ਕੋਲੀਜਨ ਤੋਂ ਪਹਿਲਾਂ ਉਹਨਾਂ ਦੀ ਹੁਣ ਜਿਹੜੀ ਉਹ ਜਾਂਚ ਪੂਰੀ ਤਰੀਕੇ ਦੇ ਨਾਲ ਚੱਲ ਰਹੀ ਆ। NTSB ਦੀ ਟੀਮ ਤੇ ਜਿਹੜੀ ਇੱਥੋਂ ਤੱਕ ਕਿ FBI ਦੀਆਂ ਟੀਮਾਂ ਨੇ ਵੀ ਇਸ ਜਹਾਜ਼ ਦੇ ਉੱਤੇ ਚੜ੍ਹ ਕੇ ਆਪਣੀ ਜਿਹੜੀ ਜਾਂਚ ਆ ਉਸ ਨੂੰ ਅੱਗੇ ਤੋਰਿਆ ਸੀ। ਕਰੂ ਮੈਂਬਰ ਜਿਹੜੇ 20 ਦੇ ਤਕਰੀਬਨ ਸੀਗੇ, ਬਹੁਤੇ ਜਿਹੜੇ ਇੰਡੀਆ ਦੇ ਵਿੱਚੋਂ ਸੀ ਤੇ ਇੱਕ ਜਣਾ ਸ਼੍ਰੀਲੰਕਾ ਤੋਂ ਸੀ, ਉਹ ਮੇਨਟੇਨ ਕਰ ਰਹੇ ਸੀਗੇ ਸ਼ਿਪ ਨੂੰ। ਤੇ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹ ਹੁਣ ਮਦਦ ਤਾਂ ਕਰ ਰਹੇ ਆ ਇਸ ਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ। ਇਹ ਹੁਣ ਪੁੱਲ ਦੁਬਾਰਾ ਕਦੋਂ ਬਣੂਗਾ ਤੇ ਕਦੋਂ ਚਾਲੂ ਹੋਊਗਾ, ਇਸ ਦੇ ਲਈ ਅਜੇ ਕੋਈ ਟਾਈਮਲਾਈਨ ਜਿਹੜੀ ਆ ਅਵੇਲੇਬਲ ਨਹੀਂ ਹੈਗੀ। ਜੀ ਬਿਲਕੁਲ, FBI ਨੇ ਕ੍ਰਿਮੀਨਲ ਇਨਵੈਸਟੀਗੇਸ਼ਨ ਇਸ ਕ੍ਰੈਸ਼ ਦੇ ਵਿੱਚ ਸ਼ੁਰੂ ਕੀਤੀ ਹੋਈ ਹੈਗੀ ਆ। ਬਾਲਟੀਮੋਰ ਦੇ ਟੌਪ 20 US ਪੋਰਟਸ ਦੇ ਵਿੱਚੋਂ ਬਾਲਟੀਮੋਰ ਦਾ ਜਿਹੜਾ ਪੋਰਟ ਹੈਗਾ ਆ, ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਜਦੋਂ ਇਹ ਕ੍ਰੈਸ਼ ਹੋਇਆ। ਉਹ ਤੋਂ ਬਾਅਦ ਜਿਹੜਾ ਸਮਾਨ ਮੂਵ ਕਰਨਾ ਹੁੰਦਾ, ਹੋਰ ਜਿਹੜੇ ਸ਼ਿਪ ਆ ਉਹ ਸਾਰਾ ਕੁਝ ਉੱਥੇ ਸ਼ਟ ਡਾਊਨ ਹੋ ਗਿਆ ਸੀ। ਇਹ ਬਹੁਤ ਵੱਡਾ ਸ਼ਿਪ ਆ, 1000 ਫੁੱਟ ਲੰਮਾ ਜਿਹੜਾ ਆਲਮੋਸਟ